ਤੇ ਪਿਛਲੇ ਕਰੋਨਾ ਵਾਇਰਸ ਦੇ ਦੌਰਾਨ 2-3 ਸਾਲਾਂ ਦੇ ਵਿੱਚ 2 ਇੰਡਸਟਰੀ 'ਚ ਜਿਹੜੇ ਲੋਕ ਕੰਮ ਕਰਦੇ ਸੀ ਜੀ ਉਹ ਬਹੁਤ ਵਧੀਆ ਰਹੇ। ਇੱਕ ਤਾਂ ਆਈਟੀ ਸੈਕਟਰ 'ਚ ਜਿੰਨੇ ਵੀ ਇੰਜੀਨੀਅਰ ਸੀ ਮੈਜੋਰਿਟੀ 'ਚ ਫਿਰ ਉਹ ਘਰਾਂ 'ਚੋਂ ਕੰਮ ਕਰਦੇ ਸੀ, ਤੇ ਦੂਜੇ ਟਰੱਕਿੰਗ ਕੰਪਨੀਆਂ ਵਾਲਿਆਂ ਨੇ ਵੀ ਬਹੁਤ ਪੈਸੇ ਬਣਾਏ। ਪਰ ਹੁਣ ਜਿਸ ਹਿਸਾਬ ਦੇ ਨਾਲ ਆਈਟੀ ਇੰਡਸਟਰੀ 'ਚ ਅਮਰੀਕਾ 'ਚ ਸਭ ਤੋਂ ਜ਼ਿਆਦਾ ਲੇਆਫ ਹੋ ਰਹੀ ਆ ਵਾਈਟ ਕਾਲਰ, ਤੇ ਟਰੱਕਿੰਗ ਦਾ ਜਿਹੜਾ ਹਾਲ ਆ ਉਹ ਵੀ ਬਹੁਤ ਬੁਰਾ ਚੱਲ ਰਿਹਾ ਹੈ। ਸੋ ਰਮਨ ਜੀ ਕਹਿੰਦੇ ਨਾਰਥ ਕੈਰੋਲੀਨਾ ਦੀ ਫਰੇਟ ਵਰਕਸ ਟਰਾਂਸਪੋਰਟੇਸ਼ਨ ਕੰਪਨੀ ਨੇ 200 ਤੋਂ ਵੱਧ ਜਿਹੜੇ ਆ ਉਹਨਾਂ ਦੇ ਟਰੱਕ ਸੀਗੇ, ਤੇ 140 ਡਰਾਈਵਰ ਜਿਹੜੇ ਆ ਲੂਜ਼ ਕਰ ਗਏ ਜੌਬਸ। ਜੀ ਬਿਲਕੁਲ ਖਾਲਸਾ ਜੀ, ਇਹ ਜਿਹੜੀ ਕੰਪਨੀ ਹੈਗੀ ਆ 11 ਸਾਲ ਪੁਰਾਣੀ ਕੰਪਨੀ ਹੈਗੀ ਫਰੇਟ ਵਰਕਸ ਟਰਾਂਸਪੋਰਟ ਜਿਹੜੀ ਆ, ਤੇ ਇਹਨਾਂ ਨੇ ਜਿਹੜਾ ਇਹਨਾਂ ਦਾ ਜਿਹੜਾ ਪ੍ਰੋਬਲਮ ਸੀ ਜਿਹੜਾ ਇਹਨਾਂ ਦਾ ਵੱਲੋਂ ਰੇਟ ਕੱਟਸ ਦੀ ਗੱਲ ਕਹੀ ਗਈ ਸੀ, ਉਹਨਾਂ ਨੂੰ ਕਿਹਾ ਗਿਆ ਸੀ ਕਿ ਰੇਟਸ ਮਤਲਬ ਕਿ ਬਹੁਤ ਜ਼ਿਆਦਾ ਜਿਹੜੇ ਸਿਗਨੀਫਿਕੈਂਟ ਰੇਟ ਸੀਗੇ ਉਹ ਉਹਨਾਂ ਨੂੰ ਕਿਹਾ ਗਿਆ ਸੀਗਾ ਥੱਲੇ ਕਰਨ ਨੂੰ। ਜਿਹੜੀ ਕੰਪਨੀ ਦੇ ਜਿਹੜੀ ਹੈਗੀ ਆ ਵਾਈਸ ਪ੍ਰੈਜ਼ੀਡੈਂਟ ਆ ਆਪਰੇਸ਼ਨ ਦੀ ਜੋਇਸ ਸਿਖੇਰਾ, ਉਹਨਾਂ ਨੇ ਆਪਣੇ ਜਿਹੜਾ ਵੀਡੀਓ ਮੈਸੇਜ ਦੇ ਵਿੱਚ ਇਹ ਗੱਲ ਕਹੀ ਆ ਕਿ ਜਿੰਨੇ ਡਰਾਈਵਰ ਹੈਗੇ ਆ ਉਹਨਾਂ ਨੂੰ ਉਹਨਾਂ ਨੇ ਸਪੈਸੀਫਿਕ ਢੰਗ ਦੇ ਨਾਲ ਸਾਰਾ ਜਿਹੜਾ ਕੰਪਨੀ ਨੂੰ ਰੈਪ ਅਪ ਕਰਨ ਦੀ ਗੱਲ ਕੀਤੀ ਆ, ਜਿਹਦੇ ਵਿੱਚ ਕਿ ਡਰਾਈਵਰ ਨੂੰ ਇਹ ਕਿਹਾ ਗਿਆ ਕਿ ਕਿੱਥੇ ਕਿੱਥੇ ਉਹਨਾਂ ਨੇ ਟਰੱਕਸ ਜਿਹੜੇ ਲੈ ਕੇ ਜਾਣੇ ਹੈਗੇ ਆ। ਸਪੈਸ਼ਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸੇ ਵੀ ਡਰਾਈਵਰ ਦਾ ਜਿਹੜਾ ਆ ਉਹ $1 ਜਿਹੜਾ ਆ ਉਹ ਨਹੀਂ ਰੱਖਿਆ ਜਾਊਗਾ, ਉਹਨੂੰ ਪੇ ਕੀਤਾ ਜਾਊਗਾ। ਪਲੱਸ ਔਨ ਟਾਪ ਆਫ ਦੈਟ ਉਹਨਾਂ ਨੂੰ ਸਪੈਸੀਫਿਕ $500 ਜਿਹੜੇ ਦਿੱਤੇ ਜਾ ਰਹੇ ਆ, ਤਾਂ ਕਿ ਉਹ ਟਰੱਕ ਜਿਹੜੇ ਆ ਸਹੀ ਟਿਕਾਣਿਆਂ ਤੇ ਆਪਣੇ ਪਹੁੰਚਾ ਸਕਣ, ਸਹੀ ਟਿਕਾਣਿਆਂ ਤੇ ਲੈ ਕੇ ਜਾ ਸਕਣ। ਔਰ ਜਿਹੜੇ ਵੀ ਡਰਾਈਵਰ ਉਹਨਾਂ ਦੀ ਡਿਲੀਵਰੀ ਜਿਹੜੀਆਂ ਕੰਪਲੀਟ ਕਰਨਗੇ ਉਹਨਾਂ ਨੂੰ ਐਕਸਟਰਾ ਜਿਹੜੀ ਪੇ ਹੈਗੀ ਆ ਉਹ ਦਿੱਤੀ ਜਾਊਗੀ। ਸੋ ਕਾਈਂਡ ਆਫ ਲਾਈਕ ਠੀਕ ਹੈ, ਚਲੋ ਇੱਕ ਗੱਲ ਹੁੰਦੀ ਆ ਕਿ ਕੰਮ ਮਾੜਾ ਹੋ ਗਿਆ, ਨੀਵਾਂ ਹੋ ਗਿਆ, ਬੰਦ ਹੋ ਗਿਆ, ਪਰ ਇੱਕ ਥੋੜੀ ਗ੍ਰੇਸ ਦੇ ਨਾਲ ਬੰਦ ਕਰਨਾ ਜਿਹੜਾ ਉਹ ਵਧੀਆ ਗੱਲ ਹੁੰਦੀ ਆ, ਜਿਹਦੇ ਵਿੱਚ ਕਿ ਬਹੁਤ ਇਹ ਹੁੰਦਾ ਕਿ ਚਲੋ ਐਟਲੀਸਟ ਉਹਨਾਂ ਦੇ ਹੱਥ ਵੱਸ ਦੀ ਗੱਲ ਨਹੀਂ ਗੀ। ਸੋ ਜੇ ਉਹਨਾਂ ਨੇ ਕੀਤਾ ਹੈ ਤਾਂ ਕਿਸੇ ਰੀਜ਼ਨ ਕਰਕੇ ਕੀਤਾ ਹੈ, ਤੇ ਪਰ ਜਿਹੜਾ ਉਹਨੂੰ ਕਲੋਜ਼ ਸ਼ਟ ਡਾਊਨ ਕਰਨਾ ਉਹ ਵੀ ਇੱਕ ਗ੍ਰੇਸ ਦੇ ਨਾਲ ਸ਼ਟ ਡਾਊਨ ਕਰ ਰਹੇ ਆ। ਬੇਕਰਫੀਲਡ ਵਾਂਗੂ ਨਹੀਂ ਹੋਇਆ ਵੀ ਅਚਾਨਕ ਅਚਨਚੇਤੇ ਤੇ ਜਿਹੜਾ ਉਹ ਕੰਮ ਫਿਰ ਪਤਾ ਨਹੀਂ ਲੱਗਦਾ, ਫਿਰ ਹਾਹਾਕਾਰ ਜਿਹੜੀ ਉਹ ਬਹੁਤ ਜ਼ਿਆਦਾ ਮੱਚਦੀ ਆ ਵੀ ਹੋ ਕੀ ਜਿਹੜਾ। ਹਾਂਜੀ, ਸੋ ਇੱਥੇ ਰਾਜਕੁਮਾਰ ਲੱਗਦਾ ਹੈ ਕਿ ਹਾਂ ਠੀਕ ਹੈ, ਐਕਚੁਅਲੀ ਉਹਨਾਂ ਨੂੰ ਦਿੱਕਤ ਹੈਗੀ, ਐਕਚੁਅਲੀ ਪ੍ਰੋਬਲਮ ਹੈਗੀ ਆ। ਜਿਹੜੀ ਬੇਕਰਫੀਲਡ ਦੀ ਗੱਲ ਸੀਗੀ ਉਹ ਮਿਸਮੈਨੇਜਮੈਂਟ ਸੀਗੀ, ਜਿਹੜੀ ਮੈਨੇਜਮੈਂਟ ਦੇ ਕਰਕੇ ਹੋਈ ਆ। ਠੀਕ ਹੈ, ਬਾਕੀ ਜਿਹੜੀਆਂ ਕੰਪਨੀਜ਼ ਹੁੰਦੀਆਂ ਆ, ਜਿਹੜਾ ਵੀ ਬਿਜ਼ਨਸ ਹੁੰਦੇ ਆ, ਉਹਨਾਂ ਨੂੰ ਵਿਦਨ ਟਾਈਮ ਪਤਾ ਲੱਗ ਜਾਂਦਾ ਹੈ ਕਿ ਵੇਅਰ ਵੀ ਸਟੈਂਡ, ਹੈ ਨਾ, ਕਿੱਥੇ ਜਾ ਰਿਹਾ ਕੰਮ, ਕੀ ਹੋ ਰਿਹਾ। ਸੋ ਇਹ ਚੀਜ਼ ਜਿਹੜੀ ਆ ਬੜੀ ਮੈਨੂੰ ਉਹਨਾਂ ਦੀ ਚੰਗੀ ਲੱਗੀ ਕਿ ਉਹਨਾਂ ਨੇ ਮੈਸੇਜ ਦੇ ਕੇ ਸਾਰਾ ਕੁਛ ਕਿਹਾ, ਔਰ ਪੂਰਾ ਉਹਨਾਂ ਨੇ ਸੈਟਅਪ ਕੀਤਾ ਹੈਗਾ ਕਿ ਤਾਂ ਕਿ ਕੋਈ ਵੀ ਡਰਾਈਵਰ ਜਿਹੜਾ ਉਹ ਸਟੈਂਡਰਡ ਜਾਂ ਸੜਕ 'ਤੇ ਨਾ ਰਹਿ ਜਾਵੇ, ਜਾਂ ਘਰ ਤੱਕ ਪਹੁੰਚਣਾ ਚਾਹੀਦਾ, ਜਾਂ ਉਹਨਾਂ ਦਾ ਲੋਡ ਲੱਥਣਾ ਚਾਹੀਦਾ। ਕਸਟਮਰ ਦਾ ਖਿਆਲ ਵੀ ਰੱਖਿਆ, ਡਰਾਈਵਰ ਦਾ ਖਿਆਲ ਵੀ ਰੱਖਿਆ, ਸੋ ਵਧੀਆ ਗੱਲ ਹੈਗੀ। ਜੀ ਬਿਲਕੁਲ। ਪਿਛਲੇ ਸਾਲਾਂ ਦੇ ਦੌਰਾਨ ਜਿੰਨੀਆਂ ਵੀ ਅਮਰੀਕਾ ਦੀਆਂ ਵੱਡੀਆਂ, ਚਾਹੇ ਉਹ ਆਈਟੀ ਕੰਪਨੀਆਂ ਆ, ਐਪਲ, ਮਾਈਕਰੋਸਾਫਟ, ਗੂਗਲ, ਇਹ ਸਾਰਿਆਂ ਦਾ ਜ਼ੋਰ ਉਹਨਾਂ ਕੰਪਨੀਆਂ ਦੇ ਨਾਲ ਕੋਲੈਬੋਰੇਸ਼ਨ ਕਰਨ ਦਾ ਬਣਿਆ ਹੋਇਆ ਸੀ ਆਟੋਨਮਸ ਟਰੱਕਿੰਗ ਨੂੰ ਲੈ ਕੇ। ਤੇ ਇਸ ਦੇ ਵਿੱਚ ਇੰਨੀਆਂ ਜ਼ਿਆਦਾ ਕੰਪਨੀਆਂ ਆ ਗਈਆਂ ਸੀ ਵੀ ਇਹੀ ਲੱਗਦਾ ਸੀ ਵੀ ਬਹੁਤ ਜਲਦੀ ਜਿਹੜਾ ਹੈ ਸਾਰਾ ਕੁਝ ਬਸ ਆਟੋਨੋਮਸ ਹੋ ਜਾਣਾ ਆ। ਤੇ ਅੱਜ ਇੱਕ ਬਹੁਤ ਵੱਡੀ ਕੰਪਨੀ ਜੋ ਐਮਬਾਰਕ ਟਰੱਕ ਕਰਕੇ ਇੱਕ ਟਾਈਮ ਦੇ ਉੱਤੇ $5 ਬਿਲੀਅਨ ਦੀ ਵੈਲੂਏਸ਼ਨ ਦੱਸੀ ਗਈ ਸੀ, ਸੈਨ ਫਰਾਂਸਿਸਕੋ ਬੇਸਡ ਕੰਪਨੀ ਆ, ਉਹਨਾਂ ਨੇ ਕਹਿਤਾ ਵੀ 70% ਉਹ ਆਪਣੀ ਵਰਕ ਫੋਰਸ ਲੇ ਆਫ ਕਰਨ ਜਾ ਰਹੇ ਆ। ਸਦਰਨ ਕੈਲੀਫੋਰਨੀਆ ਵਾਲੇ ਆਫਿਸ ਵਿੱਚੋਂ ਵੀ ਤੇ ਹੂਸਟਨ ਵਾਲੇ ਆਫਿਸ ਵਿੱਚੋਂ ਵੀ। ਜਿਹੜੀ 30% ਰਹਿ ਗਏ ਆ ਸਟਾਫ, ਉਹ ਕਹਿੰਦੇ ਵੀ ਡੇ ਟੂ ਡੇ ਜਿਹੜਾ ਆਪਰੇਸ਼ਨ ਆ ਉਸ ਨੂੰ ਵਾਈਂਡ ਅਪ ਕਰੂਗੇ। ਸੋ ਇਸੇ ਤਰ੍ਹਾਂ ਸੈਨ ਫਰਾਂਸਿਸਕੋ ਬੇਸਡ ਆਟੋ ਕੰਪਨੀ ਸੀ, ਉਹ ਸੈਲਫ ਡਰਾਈਵਿੰਗ ਟਰੱਕਸ ਵਾਲੀ, ਉਹਨਾਂ ਨੇ ਊਬਰ ਨੂੰ ਸੈਲ ਕੀਤਾ ਸੀ $680 ਮਿਲੀਅਨ 2016 ਦੇ ਵਿੱਚ। ਉਹਨਾਂ ਦੀ ਵੀ ਕੰਡੀਸ਼ਨ ਕੋਈ ਬਾਹਲੀ ਗੁੱਡ ਨਹੀਂ ਹੈਗੀ। ਪੈਲੀਟਨ ਟੈਕਨੋਲੋਜੀ, ਸਟਾਰਸਕੀ ਰੋਬੋਟਿਕਸ, ਟੂ ਸਿੰਪਲ, ਅਰੋਰਾ ਬੇਸਡ ਇੱਕ ਪਿਟਸਬਰਗ, ਇਹ ਸਾਰੀਆਂ ਕੰਪਨੀਆਂ ਜਿਹੜੀਆਂ ਆ ਇਸ ਵੇਲੇ ਬੜੇ ਘਾਟੇ ਦੇ ਵਿੱਚ ਜਾ ਰਹੀਆਂ, ਤੇ ਇਹਨਾਂ ਦੇ ਵਿੱਚ ਲੇ ਆਫ ਵੱਡੀ ਗਿਣਤੀ 'ਚ ਹੋ ਰਹੀ ਹੈ। ਬਿਲਕੁਲ ਜੀ, ਕਿਉਂਕਿ ਇਸ ਵੇਲੇ ਜਿਹੜੀ ਇੰਡਸਟਰੀ ਹੈਗੀ ਆ ਟੋਟਲੀ ਸਾਰੀ ਜਿਹੜੀ ਆ ਉਹ ਮਤਲਬ ਕਿ ਥੱਲੇ ਨਹੀਂ ਜਾ ਰਹੀ ਹੈਗੀ। ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਇਹ ਗਾਂਹ ਵਧੂ ਚੀਜ਼ਾਂ ਸੀਗੀਆਂ, ਜਿਹੜੀ ਟੈਕਨੋਲੋਜੀ ਹੁੰਦੀ ਆ ਗਾਂਹ ਦੀਆਂ ਵੱਧਦੀਆਂ ਚੀਜ਼ਾਂ ਹੁੰਦੀਆਂ,
ਉਹ ਯੂਜ਼ਲੀ ਇਹੋ ਜਿਹੇ ਟਾਈਮ ਤੇ ਜਾ ਕੇ ਜਿਹੜੀਆਂ ਉਹ ਥੋੜ੍ਹੀਆਂ ਘਟ ਜਾਂਦੀਆਂ ਜਾਂ ਡਾਊਨਫਾਲ ਹੋ ਜਾਂਦਾ, ਕਿਉਂਕਿ ਮਨੀ ਅਵੇਲੇਬਲ ਨਹੀਂ ਹੁੰਦੀ। ਸੋ ਇਸ ਕਰਕੇ ਇਹ ਜਿਹੜਾ ਕੰਮ ਹੋ ਰਿਹਾ ਹੈਗਾ। ਬਿਲਕੁਲ। ਦੇਖੋ, ਜਦੋਂ ਚੇਂਜਸ ਆ ਰਹੇ ਹੁੰਦੇ ਆ ਇੰਡਸਟਰੀ ਦੇ ਵਿੱਚ, ਸਾਰੇ ਜਾਣੇ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਬੜੇ ਹੁੱਬ ਕੇ ਬੋਲਦੇ ਆ। 16 ਮਹੀਨਿਆਂ 'ਚ ਕਿੱਥੇ $5 ਬਿਲੀਅਨ ਦੀ ਵੈਲੂਏਸ਼ਨ ਸੀਗੀ ਇਸ ਐਮਬਾਰਕ ਕੰਪਨੀ ਦੀ, ਰਜੋਜੀ ਰਮਨ ਜੀ, ਤੇ ਜੀ ਕਪੁੱਟ ਹੋ ਗਈ ਜਿਹਨੂੰ ਕਹਿੰਦੇ ਵੀ ਜ਼ੀਰੋ। ਜੀ ਆਂਡਾ ਹੀ ਜਿਹੜਾ ਇਹਨਾਂ ਦਾ ਇਹ ਇਸ ਟਾਈਮ ਬਣ ਗਿਆ ਆ। ਤੇ ਬਾਕੀ ਜੇ ਕੋਈ ਚਾਹੁੰਦੇ ਵੀ ਭਾਈ ਆਟੋਨੋਮਸ ਕੰਪਨੀ ਚਲਾਉਣੀ ਚਾਹੁੰਦੇ ਆ, ਤੇ ਕਹਿੰਦੇ ਸੇਲ ਤੇ ਲੱਗੀ ਆ ਇਹ, ਜੇ ਕਿਸੇ ਨੇ ਜੀ ਖਰੀਦਣੀ ਵੀ ਆ ਤੇ ਉਹ ਖਰੀਦ ਵੀ ਜਿਹੜੇ ਹੋ ਸਕਦੇ ਆ। ਹਾਲਾਤ ਇਦਾਂ ਮਾੜੇ ਹੋ ਜਾਂਦੇ। ਹੁਣ ਜਿੱਦਾਂ ਮੈਂ ਇਸ ਲਈ ਕਹਿ ਰਿਹਾ ਵੀ ਜਿੱਦਾਂ ਹੁਣ ਕੈਲੀਫੋਰਨੀਆ ਵਾਲੇ ਕਹਿ ਰਹੇ ਆ ਵੀ ਅਸੀਂ ਸਾਰਾ ਕੁਝ ਇਲੈਕਟ੍ਰੀਫਾਈ ਕਰ ਦੇਣਾ, 35 ਤਾਈਂ ਆਹ ਕਰ ਦੇਣਾ, ਉਹ ਕਰ ਦੇਣਾ। ਕਈ ਵਾਰੀ ਉਹ ਚੀਜ਼ ਕਹੀਆਂ ਹੋਈਆਂ ਗੱਲਾਂ ਉਹ ਸੱਚ ਸਾਬਤ ਨਹੀਂ ਹੁੰਦੀਆਂ, ਅੱਗੇ ਪੈ ਜਾਂਦੀਆਂ ਆ। ਸੋ ਤਿਆਰੀ ਆਪਾਂ ਨੂੰ ਰੱਖਣੀ ਚਾਹੀਦੀ ਆ ਵੀ ਕੀ ਜਿਹੜੇ ਚੇਂਜਸ ਆ ਰਹੇ ਆ, ਪਰ ਉਸ ਦੇ ਨਾਲ ਇਹਦੇ ਵਿੱਚ ਸਮਾਂ ਵੀ ਜਿਹੜਾ ਉਹ ਲੱਗਣਾ ਹੈਗਾ ਆ। ਇਸੇ ਲਈ ਆਪਾਂ ਜਿਹੜਾ ਉਹ ਦੇਖ ਰਹੇ ਆ ਵੀ ਇਹ ਇੰਡਸਟਰੀ ਜਿਹੜੀ ਆ ਇਟ ਟੇਕਸ ਲੌਂਗ ਟਾਈਮ ਜਿਹੜੀ ਉਹ ਚੇਂਜ ਹੋਣ ਦੇ ਲਈ, ਲੌਂਗ ਟਾਈਮ ਜਿਹੜਾ ਇਸ ਦੇ ਵਿੱਚ ਲੱਗ ਰਿਹਾ ਹੁੰਦਾ ਆ। ਤੇ ਇਹ ਇੱਕ ਜ਼ਰੂਰ ਆਟੋਨੋਮਸ ਇੰਡਸਟਰੀ ਦਾ ਜਿਹੜਾ ਸੈਕਸ਼ਨ ਆ ਟਰੱਕਿੰਗ ਇੰਡਸਟਰੀ ਦਾ ਆਟੋਨੋਮਸ ਪਾਰਟ ਹੈ, ਉਹਦੇ ਲਈ ਇਹ ਇੱਕ ਕਾਫੀ ਵੱਡਾ ਜਿਹੜਾ ਉਹ ਝਟਕਾ ਹੈ, ਕਿਉਂਕਿ ਇਹ ਇਕੱਲੀ ਇਹੀ ਨਹੀਂ, ਉਹਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਆਟੋਨੋਮਸ ਕੰਪਨੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ ਖੇਤਰ ਦੇ ਵਿੱਚ ਸੀਗੀਆਂ, ਉਹ ਵੀ ਇਸ ਟਾਈਮ ਕਾਫੀ ਘਾਟੇ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਬਿਲਕੁਲ। ਜੀ ਵੈਸੇ ਇੱਥੇ ਇੱਕ ਚੀਜ਼ ਆਪਾਂ ਹੁਣ ਅਨਾਊਂਸ ਜ਼ਰੂਰ ਕਰਾਂਗੇ ਕਿ ਜਿਹੜਾ FMCSA ਵੱਲੋਂ ਜਿਹੜਾ ਫੀਡਬੈਕ ਮੰਗਿਆ ਜਾ ਰਿਹਾ ਸੀਗਾ ਕਿ ਟੂ ਵੀਡ ਆਊਟ ਜਿਹੜੇ ਕਰਪਟ ਬ੍ਰੋਕਰਸ ਹੈਗੇ ਆ ਉਹਨਾਂ ਨੂੰ ਜੀ ਕੱਢਣ ਵਾਸਤੇ ਜਾਂ ਉਹਨਾਂ ਜੀ ਤੋਂ ਜਿਹੜਾ ਆਊਟ ਕਰਨ ਵਾਸਤੇ, ਏਜੰਸੀ ਨੇ ਕਮੈਂਟ ਪੀਰੀਅਡ ਵੀ ਵਧਾ ਦਿੱਤਾ ਹੈਗਾ। ਤੇ ਉਹਦੇ ਨਾਲ ਦੇ ਨਾਲ ਜਿਹੜਾ ਇੱਕ ਲਿਸਨਿੰਗ ਸੈਸ਼ਨ ਜਿਹੜਾ ਮਿਡ ਅਮਰੀਕਾ ਟਰੱਕ ਸ਼ੋ ਜਿਹੜਾ ਹੋ ਰਿਹਾ ਇਸ ਮੰਥ ਦੇ ਐਂਡ ਦੇ ਵਿੱਚ, ਮਾਰਚ 30, 31 ਤੇ 1 ਤਰੀਕ ਨੂੰ ਲੂਈਵਿਲ ਕੰਟਕੀ ਦੇ ਵਿੱਚ, ਉੱਥੇ ਇੱਕ ਲਾਈਵ ਸੈਸ਼ਨ ਜਿਹੜਾ ਰੱਖਿਆ ਗਿਆ ਜਿੱਥੇ ਕਿ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਆ ਉੱਥੇ ਜਾ ਕੇ ਇਨ ਫਰੰਟ ਆਫ FMCSA ਦੇ। ਤੇ ਉਹਦੇ ਲਈ ਮੈਂ ਜਿਹੜਾ ਲਿੰਕ ਹੈਗਾ ਇਸ ਵੇਲੇ ਆਪਣੇ ਜਿਹੜੀ ਆ ਫੇਸਬੁੱਕ ਹੈਗਾ ਉਹਦੇ ਉੱਤੇ ਇਵੈਂਟ ਲਿੰਕ ਪਾਇਆ ਹੈਗਾ। ਤੁਸੀਂ ਰਿਮੋਟਲੀ ਵੀ ਆਪਣੇ ਉੱਥੇ ਜਾ ਕੇ ਬਿਆਨ ਆਪਣਾ ਜਿਹੜੇ ਆ ਵਿਚਾਰ ਦੱਸ ਸਕਦੇ ਆ। 3 ਮਿੰਟ ਦਾ ਸਮਾਂ ਹਰ ਇੱਕ ਨੂੰ ਦਿੱਤਾ ਜਾਊਗਾ। ਸੋ ਇਹ ਜਿਹੜਾ ਇਵੈਂਟ ਬ੍ਰਾਈਟ ਹੈਗਾ, ਇਹਦੇ ਜਿਹੜਾ ਲਿੰਕ ਹੈਗਾ ਇੱਥੇ ਤੁਸੀਂ ਕਲਿੱਕ ਕਰਕੇ ਤੇ ਲਿਸਨਿੰਗ ਸੈਸ਼ਨ ਨੂੰ ਸੁਣ ਵੀ ਸਕਦੇ ਆ ਤੇ ਜਿਹੜਾ ਉਹਦੇ ਉੱਤੇ ਜਿਹੜਾ ਆਪਣਾ ਜਿਹੜੀ ਗੱਲ ਵੀ ਰੱਖ ਸਕਦੇ ਆ। ਸੋ ਡੈਫੀਨੇਟਲੀ ਆਪਾਂ ਹਮੇਸ਼ਾ ਗੱਲ ਕਰਦੇ ਆਏ ਆ, ਹਮੇਸ਼ਾ ਆਪਾਂ ਸੁਣਦੇ ਆਏ ਆ ਕਿ ਬ੍ਰੋਕਰਸ ਦੇ ਕਰਕੇ ਜਿਹੜੀ ਇਸ ਵੇਲੇ ਫਰਾਡ ਹੋ ਰਿਹਾ ਜਾਂ ਬ੍ਰੋਕਰਸ ਦੇ ਕੋਲੋਂ ਜਿਹੜੀਆਂ ਚੀਜ਼ਾਂ, ਜਿਹੜੀਆਂ ਇਸ਼ੂਜ਼ ਤੁਹਾਨੂੰ ਆ ਰਹੇ ਹੈਗੇ ਆ। ਜੀ ਜੀ। ਸੋ ਇਹ ਬਹੁਤ ਬੜਾ ਵਧੀਆ ਮੌਕਾ ਹੈਗਾ ਫਰੰਟ ਪੇਜ ਤੇ ਜਾ ਕੇ, ਫਰੰਟ ਤੇ ਜਾ ਕੇ ਤੁਹਾਡੀ ਗੱਲ ਕਰਨ ਦਾ, ਤੁਹਾਡੇ ਲਈ ਬਹੁਤ ਵਧੀਆ ਚੀਜ਼ ਹੈਗੀ ਆ। ਸੋ ਜਿਹੜੀ ਕਮੈਂਟ ਡੈਡਲਾਈਨ ਸੀਗੀ ਉਹ ਵਧਾ ਕੇ April 6 ਤੱਕ ਕਰ ਦਿੱਤੀ ਗਈ ਆ। ਸੋ ਜਿਹੜਾ ਇਹ ਬੈਟਰ ਜਿਹੜਾ ਇਹਦੇ 'ਚ ਆ ਕਿ ਰਿਸਪੌਂਸ ਆ, ਇਹ ਮੈਂਡੇਟ ਜਿਹੜਾ ਇਨਫਰਾਸਟਰਕਚਰ ਇਨਵੈਸਟਮੈਂਟ ਐਂਡ ਜੌਬ ਐਕਟ ਆ ਉਹਦੇ ਤਹਿਤ ਕੀਤਾ ਜਾ ਰਿਹਾ ਹੈਗਾ। ਸੋ ਬੇਸਿਕਲੀ ਜੇ ਤੁਸੀਂ ਲਾਈਕ ਕਰਦੇ ਆ, ਤੁਸੀਂ ਲਿੰਕ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਕੇ ਟਿਕਟ ਲੈ ਸਕਦੇ ਆ, ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਤਾਂ ਕਿ ਤੁਹਾਨੂੰ ਉੱਥੇ ਬੋਲਣ ਦਾ ਸਮਾਂ ਦਿੱਤਾ ਜਾ ਸਕੇ। ਜੀ ਬਿਲਕੁਲ ਜੀ। ਸੋ ਫਿਰ ਇਹ ਨਾ ਹੋਵੇ ਬਾਅਦ 'ਚ ਕਹਿੰਦੇ ਵੀ ਸਾਨੂੰ ਸੁਣਦੇ ਨਹੀਂ, ਸਾਨੂੰ ਪਤਾ ਨਹੀਂ ਲੱਗਦਾ। ਸੋ ਆਪਾਂ ਤੁਹਾਨੂੰ ਹਰ ਵਾਰੀ ਜਿਹੜੇ ਉਹ ਦੱਸਦੇ ਰਹਿੰਦੇ ਆ, ਤਾਂ ਕੋਸ਼ਿਸ਼ ਕਰਿਓ ਵੀ ਆਪਣੇ ਵਿਚਾਰ ਜਿਹੜੇ ਆ ਇਸ ਚੀਜ਼ ਦੇ ਵਿੱਚ ਸਾਂਝੇ ਕਰਿਓ। ਤੁਸੀਂ ਇੱਥੇ ਤਾਂ ਸਾਨੂੰ ਦੱਸਦੇ ਆ, ਪਰ ਇਵੈਂਚੁਅਲੀ ਜਿਨ੍ਹਾਂ ਨੇ ਵੀਡ ਆਊਟ ਕਰਨੇ ਆ, ਜਿਨ੍ਹਾਂ ਦੀ ਇਹ ਪ੍ਰੋਬਲਮ ਆ, ਜਿਹਨੇ ਹੱਲ ਕਰ ਸਕਦੇ ਆ, ਉੱਥੇ ਜਾ ਕੇ ਆਪਣੀ ਗਾਥਾ ਜਿਹੜੀ ਉਹ ਬਿਆਨ ਕਰੋ। ਜੇ ਜ਼ਿਆਦਾ ਜਾਣੇ ਦੱਸਣਗੇ ਤਾਂ ਇਵੈਂਚੁਅਲੀ ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਪਤਾ ਜਿਹੜਾ ਆ ਉਹ ਲੱਗੂਗਾ ਵੀ ਇੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਇਸ ਦੇ ਵਿੱਚੋਂ ਚੱਲ ਰਹੀਆਂ ਹੈਗੀਆਂ। ਸੋ